ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਤੀਸਰੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਕਰੋਨਾ ਦਾ ਕਹਿਰ ਉਸੇ ਤਰ੍ਹਾਂ ਹੀ ਸਾਰੀ ਦੁਨੀਆ ਦੇ ਵਿੱਚ ਜਾਰੀ ਹੈ ਔਰ ਖਾਸ ਕਰਕੇ ਭਾਰਤ ਵਿੱਚ ਇਸਦੇ ਕੇਸ ਕਾਫੀ ਵੱਧ ਰਹੇ ਨੇ ਔਰ ਕਾਫੀ ਮੌਤਾਂ ਵੀ ਹੋ ਰਹੀਆਂ ਨੇ। ਸੋ ਜੋ ਪੜ੍ਹੇ ਲਿਖੇ ਲੋਕ ਨੇ, ਜੋ ਸਾਇੰਸਦਾਨ ਲੋਕ ਨੇ, ਉਹਨਾਂ ਦੇ ਵਿੱਚ ਕਿੰਨਾ ਅੰਧ ਵਿਸ਼ਵਾਸ ਹੈ। ਜਿਸ ਤਰ੍ਹਾਂ ਕਿ ਮੋਦੀ ਨੇ ਵੀ ਸ਼ੁਰੂ ਦੇ ਵਿੱਚ ਕਾਲ ਦਿੱਤੀ ਸੀ ਕਿ ਤਾਲੀਆਂ ਵਜਾਓ, ਥਾਲੀਆਂ ਖੜਕਾਓ। ਔਰ ਸਾਇੰਸਦਾਨ ਜਿਸ ਤਰ੍ਹਾਂ ਕਿ ਆਪਾਂ ਪਿਛਲੇ ਦਿਨਾਂ ਵਿੱਚ ਗੱਲਬਾਤ ਕੀਤੀ ਸੀ ਕਿ ਉਹ ਕਹਿ ਰਿਹਾ ਸੀ ਕਿ ਸੂਰਜ ਗ੍ਰਹਿਣ ਦੇ ਲੱਗਣ ਨਾਲ ਇਹ ਕਰੋਨਾ ਖਤਮ ਹੋ ਜਾਵੇਗੀ। ਸੋ ਜਿਸ ਤਰ੍ਹਾਂ ਕਿ ਇਸ ਕਰੋਨਾ ਦੀ ਆੜ ਦੇ ਵਿੱਚ ਕਈ ਲੋਕ ਫਾਇਦਾ ਵੀ ਉਠਾ ਰਹੇ ਨੇ। ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕਰਾਂਗੇ ਕਿ ਫਰੋਡ ਜੋਗੀ ਸਵਾਮੀ ਰਾਮਦੇਵ ਨੇ ਹੁਣ ਕਰੋਨਾ ਟ੍ਰੈਜਡੀ ਦਾ ਫਾਇਦਾ ਉਠਾਉਂਦਿਆਂ ਦਾਅਵਾ ਕੀਤਾ ਹੈ ਕਿ ਉਸ ਦੀ ਦਵਾਈਆਂ ਬਣਾਉਣ ਵਾਲੀ ਜੋ ਕੰਪਨੀ ਹੈ ਪਤੰਜਲੀ ਨੇ ਕਰੋਨਾ ਦਾ 1 ਹਫ਼ਤੇ ਦੇ ਵਿੱਚ ਸ਼ਰਤੀਆ ਇਲਾਜ ਕਰਨ ਵਾਲੀ ਜੋ ਦਵਾਈ ਹੈ ਉਹ ਬਣਾ ਲਈ ਹੈ ਔਰ ਇਸ ਦੀ ਉਸਨੇ ਮਾਰਕੀਟਿੰਗ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮੁੱਦੇ ਦੇ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਹਿੰਦੂਤਵਾ, ਫਰਾਡ, ਸਾਧੂ, ਯੋਗੀ, ਇਹ ਸਾਰੇ ਲਫ਼ਜ਼ ਹੀ ਕਰਥਕ ਨੇ ਜਿਹਦਾ ਮਤਲਬ ਹੈ ਫਰਾਡ, ਜਿਹਦਾ ਮਤਲਬ ਹੈ ਧੋਖਾ, ਜਿਹਦਾ ਮਤਲਬ ਹੈ ਝੂਠ। ਲੇਕਿਨ ਬਦਕਿਸਮਤੀ ਇਹ ਹੈ ਕਿ ਸਾਡੇ ਉਸ ਖਿੱਤੇ ਦੇ ਵਿੱਚ, ਸਾਡੇ ਸਬ ਕੰਟੀਨੈਂਟ 'ਚ ਸਦੀਆਂ ਤੋਂ ਨਹੀਂ, ਮਿਲੇਨੀਅਮਸ ਤੋਂ, ਹਜ਼ਾਰਾਂ ਸਾਲਾਂ ਤੋਂ ਇਹਨਾਂ ਸੋ ਕਾਲਡ ਹੋਲੀ ਮੈਨ, ਜਿਹੜੇ ਆਪਣੇ ਆਪ ਨੂੰ ਧਰਮੀ ਲੋਕ ਕਹਿੰਦੇ ਨੇ, ਇਹਨਾਂ ਦਾ ਧੋਖਾ, ਇਹਨਾਂ ਦਾ ਫਰਾਡ, ਇਹਨਾਂ ਦਾ ਝੂਠ ਵਿਕਦਾ ਹੈ। ਔਰ ਇਹਨਾਂ ਦੇ ਇੰਨੇ ਕੁ ਰੂਪ ਨੇ ਇਹਨਾਂ ਫਰਾਡੀਆਂ ਦੇ, ਔਰ ਉਹਦੇ ਥੱਲੇ ਕੋਈ ਨਾ ਕੋਈ, ਔਰ ਸਾਡੇ ਲੋਕ ਉਸ ਖਿੱਤੇ ਦੇ ਇੰਨੇ ਕੁ ਗਲੀਬਲ ਨੇ, ਇੰਨੇ ਕੁ ਅੰਧ ਵਿਸ਼ਵਾਸ ਜਾਂ ਸੁਪਰਸਟੀਸ਼ਨ ਦੀ ਮਾਰ ਥੱਲੇ ਨੇ ਕਿ ਇਹਨਾਂ ਦਾ ਕੋਈ ਨਾ ਕੋਈ ਰੂਪ, ਬਦਲਿਆ ਰੂਪ ਜਿਹੜਾ ਹੈ ਉਸ ਦੇ ਝਾਂਸੇ 'ਚੋਂ ਫਸ ਜਾਂਦੇ ਨੇ, ਖਵਾਰ ਹੁੰਦੇ ਨੇ। ਫਿਰ ਉਹ ਦਵਾਈ ਵੀ ਦੇ ਰਹੇ ਹੁੰਦੇ ਨੇ ਜੀ ਨਹੀਂ ਧੋਖਾ, ਪਰ ਉਦੋਂ ਤੱਕ ਨਵੇਂ ਲੋਕ ਆ ਕੇ ਫਸੇ ਹੁੰਦੇ ਨੇ। ਇਸ ਲਈ ਹਜ਼ਾਰਾਂ ਸਾਲਾਂ ਤੋਂ ਇਹਨਾਂ ਦਾ ਇਹ ਧੋਖਾ, ਇਹਨਾਂ ਦਾ ਫਰਾਡ, ਇਹਨਾਂ ਦਾ ਯੋਗਾ, ਇਹਨਾਂ ਦੀ ਜੋਤਿਸ਼, ਇਹਨਾਂ ਦਾ ਉਹ ਸਾਰਾ ਜਿਹੜਾ ਜਿਸ ਕਿਸਮ ਦਾ ਇਹ ਦੰਭਪੁਣਾ ਕਰਦੇ ਨੇ ਉਸ ਖਿੱਤੇ ਦੇ ਵਿੱਚ ਵਿਕਦਾ ਰਿਹਾ। ਨਾ ਇਸ ਨੇ ਪੰਡਤਾਂ ਦੇ ਮੰਗਲ ਸਨੀਚਰ ਨੂੰ ਖਤਮ ਹੋਣ ਦਿੱਤਾ, ਨਾ ਰਾਹੂ ਕੇਤੂ ਤੋਂ ਲੋਕਾਂ ਦਾ ਛੁਟਕਾਰਾ ਹੋਇਆ, ਨਾ ਹੀ ਕੋਈ ਸਵਾਹ ਦੇ ਰਿਹਾ ਹੈ, ਕੋਈ ਹੋਰ ਕਰ ਰਿਹਾ। ਜਿਉਂ ਜਿਉਂ ਇਹ ਮਾਡਰਨ ਏਜ ਆਈ ਔਰ ਜਿਸ ਅੰਦਾਜ਼ ਦੇ ਵਿੱਚ ਇਹਨਾਂ ਹਿੰਦੂ ਤਵੀਆਂ ਨੇ ਲੇਟੈਸਟ ਟੈਕਨੋਲੋਜੀ ਇਸਤੇਮਾਲ ਕਰਕੇ IT ਸੈਕਟਰ 'ਚ ਬੈਠ ਕੇ ਐਪਸ ਬਣਾ ਕੇ ਔਰ ਪੂਰਾ ਇੱਕ ਨੈਟਵਰਕਿੰਗ ਬਣਾ ਕੇ ਇਸ ਫਰਾਡ ਏਜੰਡੇ ਨੂੰ ਵੇਚਿਆ, ਲੋਕਾਂ ਤੱਕ ਪਹੁੰਚਾਇਆ। ਉਹਦਾ ਜੇ ਅਸੀਂ ਕੁਛ ਵਰੇ ਪਹਿਲਾਂ, 10 ਸਾਲ ਪਹਿਲਾਂ ਲਗਭਗ ਦੇਖਿਆ ਹੋਏ ਕਿ ਕਿਵੇਂ ਗਣੇਸ਼ ਨੇ ਦੁੱਧ ਪੀਤਾ ਦੁਨੀਆ ਭਰ 'ਚ ਗਣੇਸ਼ ਦੁੱਧ ਪੀਣ ਲੱਗ ਗਏ ਕਿ ਜੀ ਦੇਖੋ ਗਣੇਸ਼ ਜੀ। ਔਰ ਉਹ ਸਾਬਤ ਕਰਨਾ ਚਾਹੁੰਦੇ ਸੀ ਕਿ ਸਾਡੇ ਬੁੱਤਾਂ ਦੇ ਵਿੱਚ ਵੀ ਬੜੀ ਤਾਕਤ ਹੈ, ਇਹ ਸਿਰਫ ਪੱਥਰ ਦੇ ਬੁੱਤ ਨਹੀਂ ਨੇ, ਇਹ ਰੱਬ ਨੇ। ਔਰ ਉਹਨਾਂ ਨੇ ਜਿਵੇਂ ਇਸ ਸਾਰੇ ਐਫਰਟ ਨੂੰ ਕੋਆਰਡੀਨੇਟ ਕੀਤਾ, ਉਸ ਤੋਂ ਅਸੀਂ ਦੇਖਦੇ ਹਾਂ ਕਿ ਇਸ ਮਾਡਰਨ ਯੁੱਗ ਦੇ ਵਿੱਚ ਫਿਰ ਇਹਨਾਂ ਨੇ ਕਿਵੇਂ ਸਾਊਥ ਦੇ ਵਿੱਚ ਉਹ ਸਤਿਗੁਰੂ ਵਾਸਦੇਵਾ ਨਾਂ ਦਾ ਕਿ ਕੌਣ ਹੈ, ਇੱਕ ਫਰੋਡੀਆ ਜਾਂ ਅੰਗਰੇਜ਼ੀ ਬੋਲਣ ਵਾਲਾ, ਇੱਥੋਂ ਪੜ੍ਹ ਕੇ ਗਿਆ ਹੋਇਆ ਮੈਸੇਚੂਸਟਸ ਤੋਂ, ਉਹ ਡਰਾਮਾ ਕਰ ਰਿਹਾ ਹੁੰਦਾ। ਨਾਰਥ ਦੇ ਵਿੱਚ RSS ਨੇ ਇਹ ਭੈਂਗਾ ਤੇ ਲੰਗੜਾ, ਇਹ ਫਰੋਡੀਆ ਰਾਮਦੇਵ, ਇਹ ਯਾਦਵ ਇੱਥੋਂ ਦਾ ਫਰਾਡ ਹਰਿਆਣੇ ਦਾ, ਜਿਹਨੂੰ ਘਰ ਵਾਲਿਆਂ ਨੇ ਵੀ ਕੁੱਟ-ਕੱਟ ਕੇ ਕੱਢਿਆ ਹੋਇਆ ਸੀ, ਇਹਨੂੰ ਉਹਨਾਂ ਨੇ ਐਸਾ ਬਿਲਡ ਕੀਤਾ। ਔਰ ਇਹ ਮਰਡਰ ਹੈ। ਇਹਦੇ ਬਾਰੇ ਜਦੋਂ ਕੋਈ ਵੀ ਕਹਾਣੀ ਬਾਹਰ ਆਉਂਦੀ ਹੈ ਤੇ ਜ਼ਾਹਰ ਹੈ ਵੀ ਇਹਨੇ ਜਿਸ ਆਪਣੇ ਸੋ ਕਾਲਡ ਗੁਰੂ ਤੋਂ ਯੋਗਾ ਵੀ ਸਿੱਖਿਆ, ਉਹਦਾ ਵੀ ਮਰਡਰ ਕੀਤਾ। ਔਰ ਪਿਛਲੇ ਦਿਨਾਂ 'ਚ ਹੀ ਇੱਕ ਜਿਹੜਾ ਹੋਰ ਉਹ ਆਪਣੇ ਫਰਾਡ ਵੇਚ ਰਿਹਾ ਸੀ, ਦੁਨੀਆ ਨੂੰ ਥਿਊਰੀਆਂ ਦੇ ਰਿਹਾ ਸੀ, ਉਹ ਵੀ ਫਿਰ ਆਪਣੇ ਬਿਸਤਰੇ ਦੇ ਵਿੱਚ ਮਰਿਆ ਹੋਇਆ ਹੀ ਪਾਇਆ ਗਿਆ। ਔਰ ਇਹ ਸਾਰਾ ਜਿਹੜਾ ਇਹਨੇ ਇਕੱਲਾ ਇਹ ਰਾਮਦੇਵ ਯੋਗਾ ਦੇ ਫਰਾਡ ਤੱਕ ਹੀ ਨਹੀਂ ਰਿਹਾ, ਹਿੰਦੂਤਵਾ ਦਾ ਏਜੰਡਾ ਵੀ ਇਹਨੇ ਵੇਚਿਆ। ਗਊ ਮਾਤਾ ਦੇ ਨਾਂ ਥੱਲੇ ਵੀ ਜਿਸ ਕਿਸਮ ਦੇ ਵਿਜੀਲਾਂਟੇ ਗਰੁੱਪਾਂ ਨੂੰ ਐਨਕਰੇਜ ਕੀਤਾ, ਫਿਰ ਇਹਨੂੰ ਲੱਗਾ ਕਿ ਬਈ ਨਹੀਂ, ਇਹ ਵੀ ਜਿਹੜਾ ਹੈ ਲੋਕਾਂ ਤੋਂ ਡਾਲਰ ਰੁਪਈਆ ਲੈ ਕੇ ਕਰਨਾ ਵੱਡਾ ਜਿਹੜੀ ਮਾਰਕੀਟ ਹੈ। ਜ਼ਾਹਰ ਹੈ ਕਿ ਜਦੋਂ ਤੱਕ ਇਨਸਾਨੀ ਜ਼ਿੰਦਗੀ ਹੁੰਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਜੀ ਕਿ ਦੁੱਖ ਸੁੱਖ ਸਰੀਰਾਂ ਦੇ ਨਾਲ ਨੇ, ਬਿਮਾਰੀ ਵੀ ਹੁੰਦੀ ਹੈ। ਔਰ ਇਹ ਵੀ ਇੱਕ ਇਹਨਾਂ ਦਾ ਫਰਾਡ ਸੀ ਸਾਰਿਆਂ ਦਾ, ਜਿਹੜੀਆਂ ਬੂਟੀਆਂ ਦੇ ਨਾਂ ਥੱਲੇ ਆਮ ਲੋਕਾਂ 'ਚ ਵੀ ਗੱਲ ਬੈਠੀ ਹੋਈ ਹੈ। ਸੋ ਇਹਨੇ ਆਪਣਾ ਜਿਹੜਾ ਹੱਥ ਅਜਮਾਇਆ, ਜਿਸ ਅੰਦਾਜ਼ ਦੇ ਵਿੱਚ
ਇਹ ਜਿਵੇਂ ਮੈਡੀਸਨ ਜਿਹੜਾ ਖੇਤਰ ਦੇ ਵਿੱਚ ਆਇਆ ਆਯੁਰਵੈਦਿਕ ਦੇ ਨਾਂ ਥੱਲੇ, ਔਰ ਜ਼ਾਹਰ ਹੈ RSS ਦਾ ਏਜੰਡਾ ਵੀ ਉਹਨੂੰ ਪ੍ਰਮੋਟ ਕਰਨਾ ਹੀ ਸੀ। ਸੋ ਰਾਮਦੇਵ ਨੇ ਮੋਦੀ ਦੀ ਵਿਕਟਰੀ ਦੇ ਵਿੱਚ ਵੀ ਇੱਕ ਵੱਡਾ ਰੋਲ ਅਦਾ ਕੀਤਾ ਹੈ। RSS ਨੇ ਵੀ ਉਹਨੂੰ ਹਿੰਦੂਤਵਾ ਦਾ ਐਂਬੈਸਡਰ ਕਹਿ ਕੇ ਆਨਰ ਕੀਤਾ ਹੈ। ਔਰ ਫਿਰ ਜਿੱਥੇ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਬਣੀਆਂ 8-9 ਸੂਬਿਆਂ ਦੇ ਵਿੱਚ ਕੌਡੀਆਂ ਦੇ ਭਾਅ ਹਜ਼ਾਰਾਂ ਏਕੜ ਜ਼ਮੀਨ ਰਾਮਦੇਵ ਦੀ ਜਿਹੜੀ ਹੈ ਉਹ ਪਤੰਜਲੀ ਨਾਂ ਦੀ ਜਿਹੜੀ ਉਹਨੇ ਬੋਡੀ ਫਲੋਟ ਕੀਤੀ ਉਹਦੇ ਨਾਲ ਜ਼ਮੀਨਾਂ ਲਾਈਆਂ ਗਈਆਂ। ਔਰ ਜੋ ਸਵਾਹ ਖੇ ਪਰੋਸ ਕੇ ਉਹਨਾਂ ਦਵਾਈਆਂ ਦੇ ਨਾਂ ਥੱਲੇ ਕਿੰਨੀ ਮਾਰਕੀਟ ਕ੍ਰੀਏਟ ਕਰਕੇ ਦਿੱਤੀ। ਜਿਹੜੇ ਸਰਕਾਰੀ ਡਿਫੈਂਸ ਦੇ ਔਰ CRG ਹੁਣ 2 ਮਿਲੀਅਨ ਫੌਜ ਹੈ, ਕਿੰਨੀ ਜੇ ਉਹਦੇ 'ਚ ਕੰਟੀਨਸ ਦੇ ਵਿੱਚ ਹੈ ਕਿ ਭਾਈ ਤੁਸੀਂ ਇਹਦੇ ਹੀ ਪ੍ਰੋਡਕਟ ਲੈਣੇ ਨੇ, ਉਹ ਨਿਊਟ੍ਰੀਐਂਟਸ ਦੇ ਨਾਂ ਥੱਲੇ ਵੀ ਵਿਕੇ। ਜਿਹੜੀਆਂ ਬਾਹਰਲੀਆਂ ਕੰਪਨੀਆਂ ਜਿਵੇਂ ਮੈਗੀ ਵਰਗੀਆਂ ਜਿਹੜੀਆਂ ਦੀ ਮਾਰਕੀਟ ਸੀ ਉਹਨਾਂ ਨੂੰ ਕੋਰਟਾਂ ਤੋਂ ਘਵਾਤਾ ਕਿ ਜੀ ਇਹ ਸਬ ਸਟੈਂਡਰਡ ਨੇ, ਇਹਨੇ ਆਪਣਾ ਜਿਹੜਾ ਉਹ ਆਟੇ ਤੇ ਮੈਦੇ ਦਾ ਸਟਫ ਵੇਚਣਾ ਸ਼ੁਰੂ ਕਰ ਦਿੱਤਾ ਹੈ। ਔਰ ਕੁੱਲ ਮਿਲਾ ਕੇ ਜਿਹੜਾ ਇਸ ਦਾ ਪਤੰਜਲੀ ਦਾ ਇਸ ਵੇਲੇ ਟਰਨਓਵਰ ਹੈ, ਮੈਂ ਪਿਛਲੇ ਸਾਲ ਦਾ ਦੇਖ ਰਿਹਾ ਸੀ 10,500 ਕਰੋੜ ਰੁਪਏ ਦੀ। ਔਰ ਇਸ ਹੱਦ ਤੱਕ ਇਹਨਾਂ ਕੋਲ ਅੰਨਾ ਪੈਸਾ ਹੈ ਕਿ ਉਹਨਾਂ ਨੇ ਪਿੱਛੇ ਜੇ ਅਡਾਨੀ ਗਰੁੱਪ ਜਿਨ੍ਹਾਂ ਦਾ ਜਿਹੜੀ ਹੈ ਉਹਨਾਂ ਦੀ ਡੈਟ ਰਿਟਨ ਕੰਪਨੀ ਸੀ, ਉਹਨੂੰ ਵੀ ਉਹਨਾਂ ਨੇ ਸੋਇਆਬੀਨ ਔਰ ਦੂਸਰੀ ਵਾਲੀ 4,350 ਕਰੋੜ ਦੇ ਵਿੱਚ ਖਰੀਦਿਆ। ਫਿਰ ਇੱਥੋਂ ਤੱਕ ਨਹੀਂ, ਇਹਨਾਂ ਨੇ ਈਵਨ ਇੱਕ ਮੈਸੇਜਿੰਗ ਐਪ ਵੀ ਕਿੰਬੋ ਨਾਂ ਦੀ ਜਿਹੜੀ ਹੈ ਉਹ ਲਾਂਚ ਕੀਤੀ। ਹਾਲਾਂ ਫਰਾਡ ਉਹਦੇ 'ਚ ਤਾਂ ਪਤਾ ਲੱਗ ਜਾਂਦਾ, ਉਹ ਤਾਂ ਡਿੱਗ ਪਈ। ਲੇਕਿਨ ਹੁਣ ਜਦੋਂ ਕਿ ਭਾਰਤ ਦੇ ਵਿੱਚ ਕਿਸ ਕਿਸਮ ਦਾ ਫਰਾਡ, ਜਿਹਨੂੰ ਪਹਿਲਾਂ ਰਾਮਦੇਵ ਵਰਗੇ ਵੀ ਪ੍ਰਮੋਟ ਗਊ ਮੂਤਰ ਪਾਰਟੀਆਂ ਕਿ ਗਊ ਮੂਤਰ ਹਰ ਇੱਕ ਦਾ ਇਲਾਜ ਹੈ, ਫਿਰ ਥਾਲੀ ਖੜਕਾਓ ਸ਼ੰਖ ਵਜਾਓ ਉਹਦੇ ਥੱਲੇ ਫਰਾਡ, ਫਿਰ ਇਹ ਕਿ ਜੀ ਸਾਡੇ ਦੇਵਤੇ ਦੇਵੀ ਕਰੋਨਾ ਵਿਸ਼ਨੂੰ ਇਹ ਵੋ। ਹੁਣ ਉਹ ਸਾਰੇ ਕਿਉਂਕਿ ਲੋਕ ਇਸ ਵੇਲੇ ਭਾਰਤ ਦੇ ਵਿੱਚ ਤੇਜ਼ੀ ਨਾਲ ਜਿਹੜਾ ਕੇਸਾਂ ਦੀ ਗਿਣਤੀ ਵੱਧ ਰਹੀ ਹੈ, ਦੁਨੀਆ 'ਚ ਚੌਥੇ ਨੰਬਰ ਤੇ ਆ ਗਏ ਨੇ, ਤੇ ਨਾਲ ਦੀ ਨਾਲ ਇਹਨਾਂ ਨੂੰ ਲੱਗਾ ਕਿ ਭਾਈ ਹੁਣ ਮੌਕਾ ਹੈ ਕਿ ਜਿੱਥੇ ਤੁਸੀਂ ਆਪਣੀ ਫਰਾਡ ਜਿਹੜੀ ਦਵਾਈ ਦੇ ਨਾਂ ਥੱਲੇ ਕਹੋ ਜੀ 1 ਹਫ਼ਤੇ ਦੇ ਵਿੱਚ ਸਾਡੇ ਕੋਲ ਅਸੀਂ ਕਿੱਟ ਬਣਾ ਦਿੱਤੀ ਹੈ ਨਾ ਵੀ ਉਹਦੇ। ਔਰ ਇਹ ਕੱਲ ਦੀ ਖਬਰ ਸੀ ਕਿ ਰਾਮਦੇਵ ਪਤੰਜਲੀ ਕਲੇਮਸ ਟੂ ਹੈਵ COVID-19 ਟੈਬਲੇਟਸ ਕੋਰੋਨਿਲ, ਗੋਲੀਆਂ ਦਾ ਨਾਂ ਰੱਖ ਦਿੱਤਾ ਕੋਰੋਨਿਲ। ਕੋਰੋਨਾ ਤੋਂ ਵੀ ਤੁਹਾਡਾ ਇਹਦੇ ਨਾਲ ਕੀ ਤਾਲੁਕ ਹੈ? 100% ਰਿਕਵਰੀ ਇਨ 7 days। ਤੁਸੀਂ ਜੇ ਵਾਕਈ ਝੂਠ ਬੋਲਣਾ, ਇੰਨਾ ਵੱਡਾ ਝੂਠ ਬੋਲੋ ਕਿ ਵੀ ਇਹ ਕੋਈ ਯਕੀਨ ਹੀ ਨਾ ਕਰੇ ਵੀ ਇਹ ਝੂਠ ਹੋ ਸਕਦਾ ਹੈ। ਔਰ ਇੱਕ ਕੋਰੋਨਾ ਕਿਟ, ਇੱਕ ਕਿਟ ਤਿਆਰ ਕਰ ਦਿੱਤੀ। ਕੋਰੋਨਾ ਕਿਟ ਕੰਸਿਸਟਿੰਗ ਆਫ 3 ਮੈਡੀਸਿਨਸ, ਕੋਰੋਨਿਲ, ਸ਼ਵਸਾਰੀ ਐਂਡ ਅਨੂਤੈਲ, ਪਤਾ ਨਹੀਂ ਕੀ ਹੈ ਇਹ। ਸੋ ਇਹ ਉਹਨੇ ਲਾਂਚ ਕਰ ਦਿੱਤਾ ਔਰ ਉਹਨੇ ਕਲੇਮ ਕੀਤਾ ਹੈ ਕਿ ਜੀ ਇਹਨੂੰ ਅਸੀਂ ਸਾਇੰਟੀਫਿਕਲੀ ਟੈਸਟ ਕੀਤਾ ਹੈ, ਇਹ ਕਿਉਰ ਹੈ। ਔਰ ਇਸ ਸਾਰੇ ਦੇ ਥੱਲੇ ਉਹਨੇ ਕਿਹਾ ਵੀ ਇਹ ਜਿਹੜੀਆਂ ਆਯੁਰਵੇਦ ਦੀਆਂ ਮੈਡੀਸਿਨਸ ਨੇ 100% ਫੇਵਰੇਬਲ ਰਿਜ਼ਲਟ ਨੇ, ਕਲੀਨਿਕਲ ਟ੍ਰਾਇਲ ਵੀ ਅਸੀਂ ਕਰ ਲਏ ਨੇ ਇਨਫੈਕਟਡ ਪੇਸ਼ੈਂਟਸ ਦੇ ਉੱਤੇ। ਸਿਰਫ ਜਿਹੜੇ ਲਾਈਫ ਸਪੋਰਟ ਵੈਂਟੀਲੇਟਰ ਵਗੈਰਾ ਤੇ ਨੇ ਉਹਨਾਂ 'ਚ ਘੱਟ ਅਸਰ ਹੈ। ਬਾਕੀ ਪਤੰਜਲੀ ਫਸਟ ਕੰਡਕਟਡ ਏ ਕਲੀਨਿਕਲ ਕੇਸ ਸਟੱਡੀ and conducted clinical control trials following all protocols of drug discovery। ਤੁਸੀਂ ਦੇਖੋ ਦੁਨੀਆ 'ਚ 100 ਤੋਂ ਜ਼ਿਆਦਾ ਲੈਬਸ ਜਿਨ੍ਹਾਂ ਨੂੰ $multi-billion ਦੀ ਰਿਸਰਚ ਚੱਲ ਰਹੀ ਹੈ, ਉਹ ਅਜੇ ਤੱਕ ਵੈਕਸੀਨੇਸ਼ਨ ਦੇ ਨੇੜੇ ਨਹੀਂ ਪਹੁੰਚੇ। ਆਲਰੇਡੀ ਇੱਕ ਐਗਜ਼ਿਸਟਿੰਗ ਡਰਗ ਜਿਹੜੀ ਹੈ ਇੰਗਲੈਂਡ 'ਚ, ਉਹਨਾਂ ਨੇ ਉਹਨੂੰ ਇਫੈਕਟਿਵ ਮੰਨਿਆ ਕਿ ਭਾਈ ਜਿਹੜੇ 3rd ਸਟੇਜ ਤੱਕ ਪਹੁੰਚਦੇ ਨੇ ਉਹਦੇ ਤੋਂ 1/3 ਡੈਥ ਰੇਟ ਕੱਟ ਦਿੰਦਾ ਹੈ। ਉਹਦੇ ਤੇ ਵੀ ਜਿਵੇਂ ਹੁਣ ਇੱਥੇ ਟਰੰਪ ਨੇ ਜਿਵੇਂ ਹਾਈਡਰੋਕਲੋਰੋਕੁਇਨ ਨੂੰ ਪ੍ਰਮੋਟ ਕੀਤਾ, ਡਾਕਟਰਾਂ ਨੇ ਮਨਾ ਕਰਕੇ ਅਖੀਰ ਅਮਰੀਕਨ ਸਿਸਟਮ 'ਚ ਵੀ ਬੰਦ ਹੋ ਗਈ। ਔਰ ਉਹ ਇਸ ਚਲੋ ਤੁਸੀਂ ਝੂਠ ਹੀ ਬੋਲਣਾ ਹੈ, ਤੁਸੀਂ ਇੰਨਾ ਦਾ ਦਰਵਾਜ਼ਾ ਰੱਖ ਲਓ, ਕਹੋ ਜੀ 80% ਸਕਸੈਸ ਹੈ, ਜਿਹੜੇ ਨਾ ਹੋਇਆ ਉਹਨੂੰ ਕਹੇ ਜੀ ਇਹ ਉਹ 20% ਹੈ, ਜਿਹੜੇ 100% ਸਕਸੈਸ। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਕਲੀਨਿਕਲ ਸਟੱਡੀ ਕੀਤੀ ਹੈ, ਵੀ ਹੈਵ ਫੋਲੋਡ all the parameters set up by modern science for such clinical trials। ਜਿਹੜੇ ਮਾਡਰਨ ਸਾਇੰਸ ਦੇ ਪੈਰਾਮੀਟਰ ਨੇ ਉਹ ਵੀ ਸਾਰੇ ਅਸੀਂ ਦੇਖੇ ਨੇ। ਹਾਲਾਂਕਿ ਉਹਨਾਂ ਦੇ ਆਪਣੇ ਡਾਕਟਰ ਕਹਿ ਰਹੇ ਨੇ, ਉਹਨੇ ਕਿਹਾ ਜੀ ਇਹ ਬਹੁਤ ਪ੍ਰੀਵੈਂਟਿਵ ਵੀ ਹੈ, ਟ੍ਰੀਟਿੰਗ ਵੀ ਹੈ। ਔਰ ਉਹਨਾਂ ਦੇ ਆਪਣੇ ਡਾਕਟਰ ਨੇ ਜਿਹੜੇ ਐਕਸਪਰਟ ਨੇ, ਉਹਨਾਂ ਨੇ ਕਿਹਾ ਜੀ ਬਹੁਤ ਫਰਾਡ ਹੈ। ਮੈਡੀਕਲ ਐਕਸਪਰਟਸ ਨੇ ਕਿਹਾ। ਔਰ ਡਾਕਟਰ ਰਵੀ ਸ਼ੇਖਰ ਝਾ ਹੈਡ ਆਫ ਦਾ ਡਿਪਾਰਟਮੈਂਟ ਹੈ, ਸੀਨੀਅਰ ਕੰਸਲਟੈਂਟ ਪਲਮੋਨੋਲੋਜੀ ਦਾ ਫੋਰਟਿਸ ਐਸਕॉर्ट ਹਸਪੀਟਲ ਫਰੀਦਾਬਾਦ ਦਾ, ਉਹਨੇ ਕਿਹਾ
it is quite impossible that there is any medicine which can finish the viral load from the body in 5 to 7. ਉਹਨੇ ਕਿਹਾ ਜੀ ਸੋਚਿਆ ਵੀ ਨਹੀਂ ਜਾ ਸਕਦਾ ਕਿ ਕੋਈ ਮੈਡੀਸਨ ਜਿਹੜੀ 5 ਤੋਂ 7 ਦਿਨਾਂ ਦੇ ਵਿੱਚ ਜਿਹੜਾ ਉਹਦਾ ਵਾਇਰਲ ਲੋਡ ਖਤਮ ਕਰ ਦੇ. These claims can be very harmful because people, instead of taking actual medicines help, may start rushing to these kinds of claims which have no proven clinical trial. ਉਹਨੇ ਕਿਹਾ ਜੀ ਇਹ ਬੜਾ, ਔਰ ਇਸ ਗੱਲ ਦਾ ਧਿਆਨ ਰਹੇ, ਇਹਦੀ ਵਜ੍ਹਾ ਕਰਕੇ ਰਾਮਦੇਵ ਦੇ ਹਜ਼ਾਰਾਂ ਕੈਂਸਰ ਦੇ ਮਰੀਜ਼ ਮਰੇ ਨੇ, ਕਿਉਂਕਿ ਇਹਨੇ ਇਹ ਦਾਵਾ ਕਰਕੇ ਜੀ ਇਹ ਕੈਂਸਰ ਦਾ ਇਲਾਜ ਹੈ, ਲੋਕ ਜਿਹੜੇ ਰੈਗੂਲਰ ਦਵਾਈ ਲੈ ਰਹੇ ਸੀ ਮੈਡੀਸਨ ਉਹ ਛੱਡੀ ਔਰ ਇਹਦੇ ਥੱਲੇ ਮਰ ਗਏ. ਫਿਰ ਉਹ ਰੱਬ ਦਾ ਭਾਣਾ ਹੁੰਦਾ ਜਿਹੜੇ ਇਸ ਕਿਸਮ ਦੇ ਫਰਾਡੀਏ ਨੇ. ਔਰ ਉਹਨਾਂ ਕਿਹਾ ਕਿ ਜੀ ਅਸੀਂ ਇਸ ਦਾ ਇਲਾਜ ਲੱਭ ਲਿਆ. ਪਰ ਮੈਂ ਸਮਝਦਾ ਵੀ ਇਸ ਫਰਾਡ ਨੂੰ ਜਿਹੜਾ ਕਿ ਅਲਟੀਮੇਟਲੀ ਇਹਨਾਂ ਦਾ ਹੀ ਜਿਹੜਾ ਉਹ ਫਰਾਡ ਆਪ ਹੀ ਵੇਚਦੇ ਰਹੇ ਨੇ ਮੋਦੀ ਦੇ ਥੱਲੇ. ਔਰ ਹੁਣ ਮੈਨੂੰ ਲੱਗਦਾ ਵੀ ਇਹ ਇੰਨਾ ਕੁ ਐਕਸਪੋਜ਼ ਹੋ ਗਏ ਹੋਏ ਨੇ, ਇਹ ਉਹਨੂੰ ਮੋਦੀ ਦੀ ਸਰਕਾਰ ਨੂੰ ਵੀ ਲੱਗਾ ਵੀ ਇਹ ਤਾਂ ਚਿੱਟੇ ਦਿਨ ਹੀ ਡਾਕਾ ਵੱਜ ਰਿਹਾ ਹੈ, ਇਹ ਬਹੁਤ ਬਦਨਾਮੀ ਹੋਏ, ਕਿਉਂਕਿ ਲੋਕਾਂ ਨੇ ਕੁੱਟਣ ਲੱਗ ਜਾਣਾ ਸਾਰੇ ਹਿੰਦੂ ਕਵੀਆਂ ਨੂੰ. ਔਰ ਹੁਣੇ ਨਾਲ ਦੀ ਨਾਲ ਇੱਕ ਦਿਨ ਪਹਿਲਾਂ ਦੀ ਕੱਲ ਦੀ ਖਬਰ ਸੀ ਔਰ ਅੱਜ ਦੀ ਖਬਰ ਹੈ ਕਿ ਸੈਂਟਰ ਟੈਲਸ ਪਤੰਜਲੀ ਟੂ ਸਟਾਪ ਐਡਵਰਟਾਈਜ਼ਿੰਗ COVID-19 ਥੈਰੇਪੀ, prove claims scientifically first. Ayush Ministry says no knowledge of the scientific study involved. ਜਿਹੜੀ ਉਹਨਾਂ ਨੇ ਆਪਣੀ ਮਿਨਿਸਟਰੀ ਆਯੂਸ਼ ਦੀ ਬਣਾਈ ਹੋਈ ਹੈ, ਉਹਨਾਂ ਨੇ ਇਹਨਾਂ ਦਵਾਈਆਂ ਦੀ ਕਿੱਟ ਜਿਹੜੀ ਇਹ ਵੇਚ ਰਿਹਾ ਸੀ ਉਹਦੇ ਤੇ ਉਹਨਾਂ ਨੇ ਬੈਨ ਲਾ ਦਿੱਤਾ ਹੈ. ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਬਿਲਕੁਲ ਇਹਨੇ ਕੋਈ ਪ੍ਰੂਵ ਨਹੀਂ ਕੀਤਾ ਹੈ, ਟ੍ਰਾਇਲ ਜਾਂ ਕੋਈ ਨਹੀਂ ਹੈ, ਔਰ ਇਹਨੂੰ ਜਿਹੜੀ ਹੈ ਫੈਕਟਸ ਆਫ ਕਲੇਮ ਬਾਈ ਪਤੰਜਲੀ ਐਂਡ ਡੀਟੇਲਸ ਆਫ stated scientific study are not known to the ministry. ਕਿ ਸਾਨੂੰ ਨਹੀਂ ਪਤਾ ਵੀ ਕਿਹੜੇ ਟ੍ਰਾਇਲ ਹੋਏ ਨੇ, ਕਿਹੜਾ ਪ੍ਰੂਵ ਹੋਇਆ. ਇਸ ਲਈ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਵੀ ਪਹਿਲਾਂ ਦੱਸੋ ਵੀ ਤੁਹਾਡਾ ਕੀ ਕੰਪੋਜੀਸ਼ਨ ਕੀ ਹੈ ਮੈਡੀਸਨ ਦੀ, ਕਿੱਥੇ ਤੁਸੀਂ ਟ੍ਰਾਇਲ ਕੀਤੇ ਨੇ, ਕਿਹੜੇ ਹਸਪੀਟਲ ਕੀਤੇ ਨੇ, ਕਿਹੜੀ ਰਿਸਰਚ ਸਟੱਡੀ ਤੁਹਾਡੇ ਕੋਲ ਹੈ, ਇੰਸਟੀਟਿਊਸ਼ਨਲ ਐਥਿਕਸ ਕਮੇਟੀ ਦੀ ਪਹਿਲਾਂ ਕਲੀਅਰੈਂਸ ਲਓ, ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਵੀ ਕੀ ਹੈ. ਮਿਨਿਸਟਰੀ ਫਰਦਰ ਸੈਡ ਪਤੰਜਲੀ ਹੈਜ਼ ਬੀਨ ਇਨਫੋਰਮਡ that such advertisements of drugs including ayurvedic medicines are regulated under the provision of drugs. ਇਹ ਉਹਨਾਂ ਨੇ ਵਕਤੀ ਇਸ ਤੋਂ ਇਹ ਵੀ ਨਜ਼ਰ ਆਉਂਦਾ ਵੀ ਹੋ ਸਕਦਾ ਹੈ ਰਾਮਦੇਵ ਨੇ ਉਹਨੇ ਪੈਸਿਆਂ ਦਾ ਸ਼ੇਅਰ ਜਿੱਥੇ ਹੁਣ 10,500 ਕਰੋੜ ਦਾ ਕੱਲਾ ਇੱਕ ਪਤੰਜਲੀ ਵਿੱਚ ਉਹ ਪ੍ਰੋਡਕਟ ਨਹੀਂ ਆਉਂਦੇ ਜਿਹੜੇ ਕਿ ਇਹਨਾਂ ਨੇ ਦੂਜੇ ਮਾਰਕੀਟ ਕੀਤੀ ਹੋਈ ਹੈ, ਉਹਨਾਂ ਨੂੰ ਉਹਨਾਂ ਦਾ ਹਿੱਸਾ ਪੱਤੀ ਨਹੀਂ ਮਿਲਿਆ ਹੋਣਾ ਜਾਂ ਘੱਟ ਦਿੱਤੇ ਹੋਣੇ ਨੇ. तो उन्होंने भी क्या होना भी कोई बात नहीं, लंगड़े और महंगे टीरे तुझे बताते हैं कैसे ये तुम हमसे भी छुपा रहे हो, हमें भी पैसे हमारा हिस्सा नहीं दे रहे. तो कुल मिला के पर तुसी ये अंदाजा लाओ कि भी ये किस किस्म दा टेंपर है लोकां दा, किस किस्म दा झूठ परोसिया जांदा है, विकदा है, वेचिया जांदा है, और आम लोग किवें अंधा धुंध जेड़े ने ਜਿਹਨਾਂ ਨੂੰ ਹਸਪਤਾਲਾਂ 'ਚ ਥਾਂ ਨਹੀਂ ਹੈ, ਪ੍ਰਾਈਵੇਟ ਹਸਪਤਾਲਾਂ ਨੇ ਦਰਵਾਜ਼ੇ ਬੰਦ ਕੀਤੇ ਨੇ, ਉਹ ਜਾਂਦੇ ਕਹਿਣਗੇ ਕੋਈ ਨਹੀਂ ਇਹ ਰਾਮਦੇਵ ਜੀ ਵੀ ਦਵਾਈ ਖਾ ਲੈਤੇ ਹੈ ਸ਼ਾਇਦ. ਔਰ ਜ਼ਾਹਿਰ ਹੈ ਕਿ ਵੀ ਇਸ ਫਰਾਡ ਦੇ ਵਿੱਚ ਹੀ ਇਸ ਕਿਸਮ ਦੇ ਲੋਕ ਸਰਵਾਈਵ ਕਰਦੇ ਨੇ. ਸੋ ਐਟ ਲੀਸਟ ਇੰਨਾ ਕੁ ਅਸੀਂ ਵੈਲਕਮ ਕਹਿ ਸਕਦੇ ਹਾਂ, ਭਾਵੇਂ ਹਿੰਦੂ ਕਵੀਆਂ ਦੀ ਅੰਦਰੂਨੀ ਲੜਾਈ ਹੋਏ ਕਿ ਜੀ ਉਹਨਾਂ ਨੇ ਰਾਮਦੇਵ ਨੂੰ ਵੀ ਇਹ ਦੱਸਣਾ ਚਾਹਿਆ ਵੀ ਨਹੀਂ ਤੂੰ ਸਾਡਾ ਹਿੱਸਾ ਦਿੱਤੇ, ਹਿੱਸਾ ਪੱਤੀ ਦੇ ਨਾਲ ਜਿਹੜਾ ਇਨਸਾਫ ਨਹੀਂ ਕੀਤਾ, ਪਰ ਘੱਟੋ ਘੱਟ ਲੋਕਾਂ ਨੂੰ ਜਿਹੜਾ ਜੇ ਰਾਹਤ ਮਿਲ ਜਾਏ ਇਸ ਫਰਾਡ ਤੋਂ ਤੇ ਇਹਨੂੰ ਅਸੀਂ ਵੈਲਕਮ ਸਟੈਪ ਹੀ ਕਰਾਂਗੇ. ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸੋ ਇੱਥੇ ਦੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ.